ਅੱਜ ਯੂਰਪੀਅਨ ਯੂਨੀਅਨ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਸਾਰੇ ਮੁਲਕ ਹੈਗੇ ਆ ਇੰਗਲੈਂਡ ਵਗੈਰਾ ਉੱਥੋਂ ਖਬਰ ਇਹ ਆ ਰਹੀ ਆ ਉਹਨਾਂ ਨੇ ਇਹ ਕਿਹਾ ਵੀ 7 ਮੁਲਕਾਂ ਤੋਂ ਜਿਹੜੇ ਲੋਕ ਆ ਕੇ ਪੋਲੀਟੀਕਲ ਅਸਾਈਲਮ ਲੈਂਦੇ ਆ ਉਹਨਾਂ ਨੂੰ ਅਸੀਂ ਬੰਦ ਕਰਨ ਜਾ ਰਹੇ ਆ। ਉਹ ਝੂਠੇ ਆ ਕਹਿੰਦੇ ਵੀ ਉਹ ਜਿਹੜੇ ਪੋਲੀਟੀਕਲ ਅਸਾਈਲਮ ਉਹਨਾਂ ਮੁਲਕਾਂ ਤੋਂ ਆ ਕੇ ਲੈਂਦੇ ਆ ਉਹ ਮੁਲਕਾਂ 'ਚ ਸੇਫ ਹੈਗੇ ਆ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈਗਾ। ਸੋ ਉਹਨਾਂ ਦੇ ਵਿੱਚ ਇੰਡੀਆ ਵੀ ਹੈਗਾ ਆ। ਅਫਰੀਕਾ ਤੇ ਮਿਡਲ ਈਸਟ ਤੇ ਏਸ਼ੀਆ ਦੇ ਮੁਲਕ ਆ ਜਿਨ੍ਹਾਂ ਚੋਂ ਇੰਡੀਆ ਵੀ ਆ। ਸੋ ਐਗਰੀਮੈਂਟ ਯੂਰਪੀਅਨ ਪਾਰਲੀਮੈਂਟ ਤੇ ਯੂਰਪੀਅਨ ਕਾਉਂਸਲ ਨੇ ਕੀਤਾ ਜਿਹਦੇ ਵਿੱਚ 27 ਮੁਲਕਾਂ ਦੇ ਯੂਰਪੀਅਨ ਯੂਨੀਅਨ ਦੇ ਹੈਡਸ ਆਫ ਸਟੇਟ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਮੁਲਕਾਂ ਦੇ ਆ ਕੇ ਲੋਕ ਇੱਥੇ ਪੋਲੀਟੀਕਲ ਅਸਾਈਲਮ ਲੈਂਦੇ ਆ ਉਹ ਮੁਲਕ ਸੇਫ ਸਮਝੇ ਜਾ ਰਹੇ ਹੈਗੇ ਆ। ਤੇ ਜੇ ਕਿਸੇ ਤਰ੍ਹਾਂ ਦੀ ਕੋਈ ਰੈਲੇਵੈਂਟ ਸਰਕਮਸਟੈਂਸਸ ਜਾਂ ਕੋਈ ਹੋਰ ਵਾਇਲੈਂਸ ਜਾਂ ਆਰਮ ਕਨਫਲਿਕਟ ਹੁੰਦਾ ਹੋਵੇ ਫਿਰ ਆਪਾਂ ਪੋਲੀਟੀਕਲ ਅਸਾਈਲਮ ਦਈਏ। ਸੋ ਬੰਗਲਾਦੇਸ਼, ਕੋਲੰਬੀਆ, ਈਜਿਪਟ, ਕੋਸੋਵੋ, ਇੰਡੀਆ, ਮੋਰਾਕੋ, ਟਿਊਨੀਸ਼ੀਆ ਇਹ ਜਿਹੜੇ ਮੁਲਕਾਂ ਦੇ ਲੋਕ ਹੁਣ ਯੂਰਪੀਅਨ ਯੂਨੀਅਨ ਦੇ 27 ਮੁਲਕਾਂ ਦੇ ਵਿੱਚ ਪੋਲੀਟੀਕਲ ਅਸਾਈਲਮ ਨਹੀਂ ਲੈ ਸਕਣਗੇ। ਹੁਣ ਅਮਰੀਕਾ ਵੀ ਕਿ ਇਹਨਾਂ ਨੂੰ ਫੋਲੋ ਕਰੂਗਾ ਵੀ ਦੇਖੋ ਜੀ ਯੂਰਪੀਅਨ ਯੂਨੀਅਨ ਤਾਂ ਕਹਿ ਦਿੱਤਾ ਵੀ ਇਹਨਾਂ ਮੁਲਕਾਂ 'ਚ ਕੋਈ ਰੌਲਾ ਨਹੀਂ ਹੈਗਾ ਤੇ ਅਮਰੀਕਾ ਵਾਲੇ ਕਿਉਂ ਵੀਜ਼ਾ ਦਿੱਤੇ ਪੋਲੀਟੀਕਲ ਅਸਾਈਲਮ ਦਿੱਤਾ ਜਾਵੇ। ਸੋ ਇਹ ਵੀ ਇੱਕ ਇਸ਼ੂ ਬਣ ਸਕਦਾ। ਸੋ ਇਹ ਅੱਜ ਦੀ ਜਿਹੜੀ ਯੂਰਪੀਅਨ ਯੂਨੀਅਨ ਵੱਲੋਂ ਮੇਨ ਖਬਰ ਆਈ ਆ ਅੰਡਰ ਦਾ ਪੈਕਟ ਆਫ ਮਾਈਗ੍ਰੇਸ਼ਨ ਤੇ ਅਸਾਈਲਮ ਦੇ ਵਿੱਚ ਇਹ ਕਹਿੰਦੇ ਵੀ ਜੂਨ 2026 ਤੋਂ ਇਹ ਲਾਗੂ ਹੋ ਜਾਣਾ ਆ ਤੇ ਇਹਨਾਂ ਲੋਕਾਂ ਨੂੰ ਜੇ ਉਹ ਪੋਲੀਟੀਕਲ ਅਸਾਈਲਮ ਕਰੂਗੇ ਵੀ ਵਾਪਸ ਭੇਜ ਦਿੱਤਾ ਜਾਊਗਾ। ਐਮਨਿਸਟੀ ਇੰਟਰਨੈਸ਼ਨਲ, ਯੂਰਪੀਅਨ ਯੂਨੀਅਨ ਐਡਵੋਕੇਟ ਓਲੂਬੀਆ ਸੰਦਬਰਗ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਸ਼ੇਮਲੈਸ ਅਟੈਂਪਟ ਹੈਗੀ ਆ ਜਿਹੜਾ ਕਿ ਆਲਰੇਡੀ ਡਿਸਾਈਡ ਕੀਤਾ ਗਿਆ ਆ ਤੇ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਤੁਹਾਨੂੰ ਦਿਸਦਾ ਨਹੀਂ ਵੀ ਉਸ ਮੁਲਕ ਦੇ ਵਿੱਚ ਕਿਸੇ ਨਾਲ ਧੱਕਾ ਹੋ ਰਿਹਾ ਪਰ ਹੋ ਰਿਹਾ ਹੁੰਦਾ ਹੈਗਾ। ਪਰ ਯੂਰਪੀਅਨ ਯੂਨੀਅਨ ਨੇ ਇਹ ਜਿਹੜਾ ਆ 27 ਮੁਲਕਾਂ ਨੇ ਮਤਾ ਪਾਸ ਕਰ ਦਿੱਤਾ ਹੈ ਜੀ। ਅੱਜ ਯੂਰਪੀਅਨ ਯੂਨੀਅਨ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਸਾਰੇ ਮੁਲਕ ਹੈਗੇ ਆ ਇੰਗਲੈਂਡ ਵਗੈਰਾ ਉੱਥੋਂ ਖਬਰ ਇਹ ਆ ਰਹੀ ਆ ਉਹਨਾਂ ਨੇ ਇਹ ਕਿਹਾ ਵੀ 7 ਮੁਲਕਾਂ ਤੋਂ ਜਿਹੜੇ ਲੋਕ ਆ ਕੇ ਪੋਲੀਟੀਕਲ ਅਸਾਈਲਮ ਲੈਂਦੇ ਆ ਉਹਨਾਂ ਨੂੰ ਅਸੀਂ ਬੰਦ ਕਰਨ ਜਾ ਰਹੇ ਆ। ਉਹ ਝੂਠੇ ਆ ਕਹਿੰਦੇ ਵੀ ਉਹ ਜਿਹੜੇ ਪੋਲੀਟੀਕਲ ਅਸਾਈਲਮ ਉਹਨਾਂ ਮੁਲਕਾਂ ਤੋਂ ਆ ਕੇ ਲੈਂਦੇ ਆ ਉਹ ਮੁਲਕਾਂ 'ਚ ਸੇਫ ਹੈਗੇ ਆ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈਗਾ। ਸੋ ਉਹਨਾਂ ਦੇ ਵਿੱਚ ਇੰਡੀਆ ਵੀ ਹੈਗਾ ਆ। ਅਫਰੀਕਾ ਤੇ ਮਿਡਲ ਈਸਟ ਤੇ ਏਸ਼ੀਆ ਦੇ ਮੁਲਕ ਆ ਜਿਨ੍ਹਾਂ ਚੋਂ ਇੰਡੀਆ ਵੀ ਆ। ਸੋ ਐਗਰੀਮੈਂਟ ਯੂਰਪੀਅਨ ਪਾਰਲੀਮੈਂਟ ਤੇ ਯੂਰਪੀਅਨ ਕਾਉਂਸਲ ਨੇ ਕੀਤਾ ਜਿਹਦੇ ਵਿੱਚ 27 ਮੁਲਕਾਂ ਦੇ ਯੂਰਪੀਅਨ ਯੂਨੀਅਨ ਦੇ ਹੈਡਸ ਆਫ ਸਟੇਟ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਮੁਲਕਾਂ ਦੇ ਆ ਕੇ ਲੋਕ ਇੱਥੇ ਪੋਲੀਟੀਕਲ ਅਸਾਈਲਮ ਲੈਂਦੇ ਆ ਉਹ ਮੁਲਕ ਸੇਫ ਸਮਝੇ ਜਾ ਰਹੇ ਹੈਗੇ ਆ। ਤੇ ਜੇ ਕਿਸੇ ਤਰ੍ਹਾਂ ਦੀ ਕੋਈ ਰੈਲੇਵੈਂਟ ਸਰਕਮਸਟੈਂਸਸ ਜਾਂ ਕੋਈ ਹੋਰ ਵਾਇਲੈਂਸ ਜਾਂ ਆਰਮ ਕਨਫਲਿਕਟ ਹੁੰਦਾ ਹੋਵੇ ਫਿਰ ਆਪਾਂ ਪੋਲੀਟੀਕਲ ਅਸਾਈਲਮ ਦਈਏ। ਸੋ ਬੰਗਲਾਦੇਸ਼, ਕੋਲੰਬੀਆ, ਈਜਿਪਟ, ਕੋਸੋਵੋ, ਇੰਡੀਆ, ਮੋਰਾਕੋ, ਟਿਊਨੀਸ਼ੀਆ ਇਹ ਜਿਹੜੇ ਮੁਲਕਾਂ ਦੇ ਲੋਕ ਹੁਣ ਯੂਰਪੀਅਨ ਯੂਨੀਅਨ ਦੇ 27 ਮੁਲਕਾਂ ਦੇ ਵਿੱਚ ਪੋਲੀਟੀਕਲ ਅਸਾਈਲਮ ਨਹੀਂ ਲੈ ਸਕਣਗੇ। ਹੁਣ ਅਮਰੀਕਾ ਵੀ ਕਿ ਇਹਨਾਂ ਨੂੰ ਫੋਲੋ ਕਰੂਗਾ ਵੀ ਦੇਖੋ ਜੀ ਯੂਰਪੀਅਨ ਯੂਨੀਅਨ ਤਾਂ ਕਹਿ ਦਿੱਤਾ ਵੀ ਇਹਨਾਂ ਮੁਲਕਾਂ 'ਚ ਕੋਈ ਰੌਲਾ ਨਹੀਂ ਹੈਗਾ ਤੇ ਅਮਰੀਕਾ ਵਾਲੇ ਕਿਉਂ ਵੀਜ਼ਾ ਦਿੱਤੇ ਪੋਲੀਟੀਕਲ ਅਸਾਈਲਮ ਦਿੱਤਾ ਜਾਵੇ। ਸੋ ਇਹ ਵੀ ਇੱਕ ਇਸ਼ੂ ਬਣ ਸਕਦਾ। ਸੋ ਇਹ ਅੱਜ ਦੀ ਜਿਹੜੀ ਯੂਰਪੀਅਨ ਯੂਨੀਅਨ ਵੱਲੋਂ ਮੇਨ ਖਬਰ ਆਈ ਆ ਅੰਡਰ ਦਾ ਪੈਕਟ ਆਫ ਮਾਈਗ੍ਰੇਸ਼ਨ ਤੇ ਅਸਾਈਲਮ ਦੇ ਵਿੱਚ ਇਹ ਕਹਿੰਦੇ ਵੀ ਜੂਨ 2026 ਤੋਂ ਇਹ ਲਾਗੂ ਹੋ ਜਾਣਾ ਆ ਤੇ ਇਹਨਾਂ ਲੋਕਾਂ ਨੂੰ ਜੇ ਉਹ ਪੋਲੀਟੀਕਲ ਅਸਾਈਲਮ ਕਰੂਗੇ ਵੀ ਵਾਪਸ ਭੇਜ ਦਿੱਤਾ ਜਾਊਗਾ। ਐਮਨਿਸਟੀ ਇੰਟਰਨੈਸ਼ਨਲ, ਯੂਰਪੀਅਨ ਯੂਨੀਅਨ ਐਡਵੋਕੇਟ ਓਲੂਬੀਆ ਸੰਦਬਰਗ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਸ਼ੇਮਲੈਸ ਅਟੈਂਪਟ ਹੈਗੀ ਆ ਜਿਹੜਾ ਕਿ ਆਲਰੇਡੀ ਡਿਸਾਈਡ ਕੀਤਾ ਗਿਆ ਆ ਤੇ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਤੁਹਾਨੂੰ ਦਿਸਦਾ ਨਹੀਂ ਵੀ ਉਸ ਮੁਲਕ ਦੇ ਵਿੱਚ ਕਿਸੇ ਨਾਲ ਧੱਕਾ ਹੋ ਰਿਹਾ ਪਰ ਹੋ ਰਿਹਾ ਹੁੰਦਾ ਹੈਗਾ। ਪਰ ਯੂਰਪੀਅਨ ਯੂਨੀਅਨ ਨੇ ਇਹ ਜਿਹੜਾ ਆ 27 ਮੁਲਕਾਂ ਨੇ ਮਤਾ ਪਾਸ ਕਰ ਦਿੱਤਾ ਹੈ ਜੀ।